ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 30 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਕਿਆਣਾ 415-909-0503 ਦੇ ਉੱਤੇ। ਸਰਬਜੀਤ ਸਿੰਘ, ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਵੇਰੇ ਆਪਾਂ ਇਜ਼ਰਾਈਲ ਦੀ ਤੇ ਲੈਬਨਾਨ ਦੀ ਗੱਲਬਾਤ ਕੀਤੀ ਸੀ ਤੇ ਇਜ਼ਰਾਈਲ ਵਾਲਿਆਂ ਨੇ ਬੈਰੂਟ ਦੇ ਵਿੱਚ ਲੈਬਨਾਨ ਵਾਲਾ ਜਿਹੜਾ ਏਰੀਆ ਆ ਉੱਥੇ ਹੈਜ਼ਬੁੱਲਾ ਦੇ ਜਿਹੜਾ ਮਿਲਟਰੀ ਕਮਾਂਡਰ ਸੀ, ਜਿਸ ਦੇ ਉੱਤੇ ਬਲੇਮ ਕੀਤਾ ਜਾਂਦਾ ਸੀ ਵੀ ਉਸਨੇ ਗੋਲਨ ਹਾਈਟਸ ਦੇ ਵਿੱਚ ਅਟੈਕ ਕੀਤਾ ਤੇ ਉਸ ਨੂੰ ਜਿਹੜਾ ਆ ਆਪਣੀ ਬੰਬਾਰਡਮੈਂਟ ਦੇ ਨਾਲ ਮਾਰ ਦਿੱਤਾ ਹੈਗਾ ਆ। IDF ਨੇ ਕਿਹਾ ਵੀ ਇਜ਼ਰਾਈਲੀ 에ਅਰ ਫੋਰਸ ਫਾਈਟਰ ਜੈਟਸ ਨੇ ਹਿਜ਼ਬੁੱਲਾ ਜਿਹੜੀ ਟੈਰਰਿਸਟ ਆਰਗੇਨਾਈਜੇਸ਼ਨ ਆ ਉਹਨਾਂ ਦਾ ਸਭ ਤੋਂ ਸੀਨੀਅਰ ਮਿਲਟਰੀ ਕਮਾਂਡਰ ਉਸ ਨੂੰ ਜਿਹੜਾ ਅਸੀਂ ਮਾਰ ਮੁਕਾਇਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ 12 ਦੇ ਕਰੀਬ ਜਿਹੜੇ ਬੱਚੇ ਆ ਉਹ ਇੱਕ ਸਪੋਰਟਸ ਕੰਪਲੈਕਸ ਦੇ ਵਿੱਚ ਉੱਥੇ ਮਿਜ਼ਾਈਲ ਸਿੱਟੀ ਸੀ, ਜਿਹਦੇ ਨਾਲ ਉਹ ਬੱਚਿਆਂ ਦੀ ਮੌਤ ਹੋ ਗਈ ਸੀ। ਸੋ ਲੈਬਨਾਨ, ਹਿਜ਼ਬੁੱਲਾ ਤੇ ਜਿਹੜੇ ਇਜ਼ਰਾਈਲ ਦੇ ਦਰਮਿਆਨ ਝੜਪਾਂ ਤਾਂ ਜਿਹੜੀਆਂ ਚੱਲੀ ਜਾ ਰਹੀਆਂ ਉਹਨਾਂ ਦੇ ਉਸ ਬਾਰਡਰ ਦੇ ਉੱਤੇ। ਅੱਗੇ ਇੱਦਾਂ ਹੁੰਦਾ ਸੀ ਜਿੰਨੀਆਂ ਮਿਜ਼ਾਈਲਾਂ ਇੱਧਰੋਂ ਇਜ਼ਰਾਈਲ ਵਾਲੇ ਛੱਡਦੇ ਸੀ ਉਨੀਆਂ ਉੱਧਰ ਛੱਡ ਦਿੰਦੇ ਸੀ। ਇਸ ਵਾਰ ਸੌਕਰ ਫੀਲਡ ਦੇ ਉੱਤੇ ਡਿੱਗੀ ਤੇ ਹੁਣ ਉਹਨਾਂ ਨੇ ਜਵਾਬੀ ਕਾਰਵਾਈ ਕੀਤੀ। ਉੱਦਾਂ ਵੈਸੇ ਹਰਜੋਤ ਸਿੰਘ ਜੀ ਕਮਾਲ ਦੀ ਹੋਈ ਗੱਲ ਆ, ਜਦ ਇਜ਼ਰਾਈਲ ਵਾਲੇ ਵੀ ਇੱਦਾਂ ਮਾਰ ਦਿੰਦੇ ਆ, ਫਿਰ ਜਦੋਂ ਕੋਈ ਅੱਗੋਂ ਰਿਟੈਲੀਏਟ ਕਰਦਾ ਤਾਂ ਫਿਰ ਉਹ ਹੋਰ ਤਰੀਕੇ ਦੇ ਨਾਲ ਦੇਖਿਆ ਜਾਂਦਾ ਦੁਨੀਆ 'ਚ। ਕਿਸੇ ਵੀ ਨਿਆਣੇ ਦਾ, ਕਿਸੇ ਵੀ ਵਰਗ ਦੇ ਉਹਦਾ ਇਸ ਤਰੀਕੇ ਦੇ ਨਾਲ ਮਰਨਾ ਬਹੁਤ ਹੀ ਨਿੰਦਣਯੋਗ ਕੰਮ ਹੈਗਾ ਆ। ਅਗਲੀ ਜਿਹੜੀ ਗੱਲ ਕਰੀਏ, ਐਕਟਿੰਗ ਸੀਕਰੇਟ ਸਰਵਿਸ ਦੇ ਜਿਹੜੇ ਡਾਇਰੈਕਟਰ ਆ ਉਹ ਕਹਿੰਦੇ ਵੀ ਅਸੀਂ ਬਹੁਤ ਜ਼ਿਆਦਾ ਸ਼ਰਮਿੰਦਾ ਆ ਟਰੰਪ ਹੋਣਾ ਦੇ ਅਸੈਸੀਨੇਸ਼ਨ ਅਟੈਂਪਟ ਨੂੰ ਲੈ ਕੇ। 13 ਜੁਲਾਈ ਨੂੰ ਬਟਲਰ ਪੈਂਸਲਵੇਨੀਆ 'ਚ ਜੋ ਗੋਲੀਕਾਂਡ ਵਾਪਰਿਆ ਉਸ ਦੇ ਉੱਤੇ ਅੱਜ ਕਮੇਟੀ ਦੇ ਸਾਹਮਣੇ ਪੇਸ਼ ਹੋ ਰਹੇ ਸੀਗੇ ਰੋਨਾਲਡ ਰੋ ਜੂਨੀਅਰ। ਕਿੰਬਰਲੀ ਚੀਟਲ ਦੇ ਅਸਤੀਫੇ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਜਿਹੜਾ ਐਕਟਿੰਗ ਚੀਫ ਆ ਉਹ ਬਣਾਇਆ ਗਿਆ ਆ। ਕਹਿੰਦੇ ਵੀ ਜੋ ਮੈਂ ਦੇਖਿਆ ਆ ਤੇ ਐਜ਼ ਏ ਲਾ ਐਨਫੋਰਸਮੈਂਟ ਆਫਿਸਰ 25 ਸਾਲ ਮੈਂ ਸੀਕਰੇਟ ਸਰਵਿਸ ਦਾ ਵੈਟਰਨ ਰਿਹਾ ਆ ਤੇ ਕਹਿੰਦਾ ਮੈਂ ਕਿਸੇ ਵੀ ਤਰੀਕੇ ਦੇ ਨਾਲ ਇਸ ਨੂੰ ਅੱਜ ਡਿਫੈਂਡ ਨਹੀਂ ਕਰ ਸਕਦਾ ਵੀ ਉਸ ਛੱਤ ਨੂੰ ਚੰਗੀ ਤਰੀਕੇ ਦੇ ਨਾਲ ਸਿਕਿਉਰ ਕਿਉਂ ਨਹੀਂ ਸੀ ਜਿਹੜਾ ਉਹ ਕੀਤਾ ਗਿਆ। ਅੱਜ ਦੀ ਟੈਸਟੀਮੋਨੀ ਦੇ ਵਿੱਚ ਕਹਿੰਦੇ ਵੀ ਡੀਟੇਲਡ ਇਨਫੋਰਮੇਸ਼ਨ ਸੀਕਰੇਟ ਸਰਵਿਸ ਦੇ ਦੁਆਰਾ ਜਿਹੜੀ ਇਸ ਦੇ ਵਿੱਚ ਦਿੱਤੀ ਗਈ, ਇਹ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਉੱਥੇ ਜਿਹੜੀਆਂ ਉਹ ਸਾਹਮਣੇ ਆਈਆਂ ਸੀ। ਨਾ ਹੀ ਕਹਿੰਦੇ ਵੀ ਸੀਕਰੇਟ ਸਰਵਿਸ ਦਾ ਕਾਊਂਟਰ ਸਨਾਈਪਰ ਤੇ ਨਾ ਹੀ ਜਿਹੜੇ ਮੈਂਬਰ ਸੀਗੇ ਸਾਬਕਾ ਪ੍ਰੈਜ਼ੀਡੈਂਟ ਦੇ ਸਿਕਿਉਰਿਟੀ ਡੀਟੇਲ ਦੇ, ਉਹਨਾਂ ਨੂੰ ਨੌਲੇਜ ਸੀਗੀ ਵੀ ਇੱਕ ਬੰਦਾ ਫਾਇਰ ਆਰਮ ਦੇ ਨਾਲ ਉਸ ਛੱਤ ਦੇ ਉੱਤੇ ਮੌਜੂਦ ਹੈਗਾ ਆ, ਜਦ ਕਿ ਥੱਲੋਂ ਉੱਥੇ ਉਹਨੂੰ ਘੇਰਾ ਜਿਹੜਾ ਉਹ ਪਾਇਆ ਜਾ ਰਿਹਾ ਸੀ। ਪਰ ਫਿਰ ਵੀ ਉਸ ਦੇ ਬਾਵਜੂਦ 8 ਗੋਲੀਆਂ ਚਲਾਉਣ ਦੇ ਵਿੱਚ ਉਹ ਕਾਮਯਾਬ ਰਿਹਾ ਸੀ। ਕਹਿੰਦੇ ਵੀ ਕਈ ਲੈਵਲਸ ਦੇ ਉੱਤੇ ਇਹ ਓਵਰਆਲ ਫੇਲੀਅਰ ਜਿਹੜਾ ਆ ਉਹ ਦੇਖਿਆ ਗਿਆ ਹੈਗਾ ਆ। ਸੋ ਸੀਕਰੇਟ ਸਰਵਿਸ ਖਾਸੀ ਸ਼ਰਮਿੰਦਾ ਜਿਹੜੀ ਨਜ਼ਰ ਆ ਰਹੀ ਆ। ਸੋ ਹੁਣ ਦੇਖਦੇ ਹਾਂ ਕਿ ਕੀ ਹੁੰਦਾ ਆ। ਕੱਲ ਪਰਸੋਂ ਦੇ ਵਿੱਚ ਟਰੰਪ ਹੋਣਾ ਨੇ ਕਿਹਾ ਸੀਗਾ ਵੀ ਉਹ ਇੱਕ ਵਾਰੀ ਫੇਰ ਬਟਲਰ ਪੈਂਸਲਵੇਨੀਆ ਦੇ ਵਿੱਚ ਉਸੇ ਥਾਂ ਦੇ ਉੱਤੇ ਦੁਬਾਰਾ ਰੈਲੀ ਕਰਨਗੇ। ਜੀ, ਅਗਲੀ ਖਬਰ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਪਾਰਕ ਫਾਇਰ ਆ ਉਹ ਹੁਣ ਕੈਲੀਫੋਰਨੀਆ ਦੀ 5ਵੀਂ ਵੱਡੀ ਅੱਗ ਜਿਹੜੀ ਲੱਗੀ ਹੋਈ ਆ, ਜਿਹਦੇ ਨਾਲ 3,85,000 ਏਕੜ ਤੇ ਜਾਂ 601 ਸਕੁਅਰ ਮਾਈਲ ਦਾ ਏਰੀਆ ਸੜ ਕੇ
ਸਵਾਹ ਹੋ ਗਿਆ ਆ ਤੇ ਚੌਥੀ ਨੰਬਰ ਤੇ ਆ ਪਿਛਲੀਆਂ 10 ਜੇ ਵੱਡੀਆਂ ਅੱਗਾਂ ਨੂੰ ਦੇਖਿਆ ਜਾਵੇ। 14% ਸਿਰਫ ਕੰਟੇਨਡ ਹੋਈ ਆ, 192% 192 ਸਟਰਕਚਰਸ ਡੈਮੇਜ ਹੋ ਚੁੱਕੀਆਂ ਹੈਗੀਆਂ ਆ ਤੇ ਇਸ ਤੋਂ ਬਿਨਾਂ ਹੋਰ ਕਾਉਂਟੀਜ਼ ਵੀ ਜਿਹੜੀਆਂ ਆ ਉਹ ਅਫੈਕਟ ਹੋਈਆਂ ਹੈਗੀਆਂ। ਤੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਇੱਕ ਵਾਰੀ ਫੇਰ ਆਪਣੇ ਘਰ ਜਿਹੜੇ ਆ ਉਹ ਇਸ ਅੱਗ ਦੀ ਭੇਂਟ ਚੜਾ ਰਹੇ ਆ ਜਾਂ ਘਰ ਆਪਣੇ ਜਿਹੜੇ ਆ ਉਹ ਲੂਜ਼ ਕਰ ਰਹੇ ਹੈਗੇ ਆ। ਤੇ ਫਾਇਰ ਫਾਈਟਰਸ ਜਿਹੜੇ ਆ 99 ਦੇ ਕਰੀਬ ਵੱਡੀਆਂ ਅੱਗਾਂ ਲੱਗੀਆਂ ਹੋਈਆਂ USA ਦੇ ਵਿੱਚ, ਉਹਨਾਂ ਨੂੰ ਲਗਾਤਾਰ ਜਿਹੜੀ ਆ ਫਾਈਟ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਬੋਰੇਲ ਫਾਇਰ ਜੋ ਕਰਨ ਕਾਉਂਟੀ 'ਚ ਲੱਗੀ ਹੋਈ ਆ, ਉਸ ਨੇ ਵੀ ਹਜ਼ਾਰਾਂ ਏਕੜ ਸੜ ਕੇ ਸੁਆਹ ਕਰ ਦਿੱਤੇ ਆ। ਇਹ ਟਾਊਨ ਹੈਗਾ ਹਾਵੀਲਾ ਕਰਕੇ ਤੇ ਛੋਟਾ ਜਿਹਾ ਟਾਊਨ ਆ, ਮੋਸਟਲੀ ਇਮੀਗ੍ਰੈਂਟ ਕਮਿਊਨਿਟੀਜ਼ ਜਿਹੜੇ ਖੇਤਾਂ 'ਚ ਕੰਮ ਕਰਦੇ ਆ ਉਹ ਉੱਥੇ ਰਹਿੰਦੇ ਆ। ਕਹਿੰਦੇ ਵੀ ਬੋਰੇਲ ਫਾਇਰ ਜੋ ਆ ਉਸਨੇ 53,010 ਏਕੜ ਸੜ ਕੇ ਸੁਆਹ ਕਰ ਦਿੱਤੇ ਆ 132 ਮੀਲ ਨਾਰਥ ਆਫ ਲਾਸ ਐਂਜਲਸ, ਜਿਹਦੇ ਨਾਲ $2.5 ਮਿਲੀਅਨ ਦਾ ਡੈਮੇਜ ਹੋਇਆ ਆ ਤੇ ਹਜੇ ਤੱਕ ਸਿਰਫ 0% ਜਿਹੜੀ ਅੱਗ ਆ ਉਹ ਕੰਟੇਨ ਕੀਤੀ ਗਈ ਹੈਗੀ ਹੈ। ਇਸੇ ਤਰੀਕੇ ਨਾਲ ਸਦਰਨ ਫਾਇਰ ਦੇ ਵਿੱਚ ਇੱਕ ਬੇਕਾਬੂ ਹੋਈ ਅੱਗ ਲਗਾਤਾਰ ਆਪਣੇ ਰਸਤੇ 'ਚ ਜੋ ਕੁਝ ਆ ਰਿਹਾ ਆ ਉਸ ਨੂੰ ਸਾੜ ਰਹੀ ਆ। ਨਿਕਸਨ ਫਾਇਰ ਇਸ ਦਾ ਨਾਮ ਦਿੱਤਾ ਗਿਆ ਆ। ਟਿਊਜ਼ਡੇ ਮਾਰਨਿੰਗ ਤੱਕ ਕੈਲ ਫਾਇਰ ਨੇ ਦੱਸਿਆ ਵੀ ਇਹ 3700 ਏਕੜ ਦੇ ਵਿੱਚ ਫੈਲੀ ਹੋਈ ਆ ਤੇ ਇਹ ਵੀ 0% ਕੰਟੇਨਡ ਆ। ਉੱਥੇ ਇਵੈਕੂਏਸ਼ਨ ਆਰਡਰਸ ਨਿਕਸਨ ਫਾਇਰ ਦੇ ਕਰਕੇ ਜਾਰੀ ਕਰਨੇ ਪੈ ਗਏ ਹੈਗੇ ਆ। ਇਹ ਰਿਵਰਸਾਈਡ ਕਾਉਂਟੀ ਦੇ ਵਿੱਚ ਇਹ ਅੱਗ ਲੱਗੀ ਆ। ਬੀਤੇ ਦਿਨਾਂ ਦੇ ਵਿੱਚ ਇਲੀਗਲ ਫਾਇਰਵਰਕਸ ਦੇ ਕਰਕੇ ਵੀ ਰਿਵਰਸਾਈਡ ਦੇ ਵਿੱਚ ਅੱਗਾਂ ਜਿਹੜੀਆਂ ਉਹ ਲੱਗੀਆਂ ਸੀਗੀਆਂ। ਸੋ ਪਾਰਕ ਫਾਇਰ ਦਾ ਤੁਸੀਂ ਆਲਰੇਡੀ ਦੱਸ ਹੀ ਰਹੇ ਹੈਗੇ ਆ। ਸੋ ਕੈਲ ਫਾਇਰ ਬਾਰ-ਬਾਰ ਸਟ੍ਰੈਸ ਦੇ ਕੇ ਦੱਸ ਰਿਹਾ ਆ, ਕਹਿੰਦੇ ਵੀ ਪ੍ਰੀਕਾਸ਼ਨ ਵੱਧ ਤੋਂ ਵੱਧ ਤੁਹਾਨੂੰ ਰੱਖਣ ਦੀ ਜ਼ਰੂਰਤ ਆ। ਕਹਿੰਦੇ ਵੀ ਜ਼ਿਆਦਾਤਰ ਜਿਹੜੀਆਂ ਅੱਗਾਂ ਆ 95% ਇਹ ਇਨਸਾਨ ਜਾਂ ਇਨਸਾਨਾਂ ਦੀ ਗਲਤੀ ਦੇ ਕਰਕੇ ਇਹ ਲੱਗਦੀਆਂ ਨੇ ਤੇ ਫਾਇਰ ਸੇਫਟੀ ਗਾਈਡਲਾਈਨਸ ਨੂੰ ਜੇ ਮੰਨਿਆ ਜਾਵੇ ਤਾਂ ਅੱਗਾਂ ਦੇ ਲੱਗਣ ਦੀ ਸੰਖਿਆ ਤਾਂ ਉਸ ਦਾ ਦਰ ਕਾਫੀ ਜ਼ਿਆਦਾ ਘੱਟ ਹੋ ਸਕਦਾ ਆ। ਸੋ ਪਾਰਕ ਫਾਇਰ ਇੱਕ ਬੰਦੇ ਦੇ ਦੁਆਰਾ ਆਪਣੀ ਜਲਦੀ ਹੋਈ ਸੜਦੀ ਹੋਈ ਗੱਡੀ ਨੂੰ ਗਲੀ ਦੇ ਵਿੱਚ ਡਿੱਚ 'ਚ ਸੁੱਟਣ ਤੋਂ ਬਾਅਦ ਦੇ ਵਿੱਚ ਫੈਲੀ ਆ, ਜੋ ਇਸ ਟਾਈਮ 5ਵੀਂ ਸਭ ਤੋਂ ਵੱਡੀ ਕੈਲੀਫੋਰਨੀਆ ਦੀ ਫਾਇਰ ਬਣ ਗਈ ਆ ਤੇ ਕਾਫੀ ਤੇਜ਼ੀ ਦੇ ਨਾਲ ਹੋਰ ਵੀ ਜ਼ਿਆਦਾ ਵੱਧ ਰਹੀ ਆ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਇੱਕ ਰੋਡ ਰੇਜ ਇਨਸੀਡੈਂਟ ਤੋਂ ਆ ਰਹੀ ਆ। ਸੜਕ ਦੇ ਵਿੱਚ ਗੁੱਸੇ ਦੇ ਕਰਕੇ ਗੋਲੀकांड ਹੋਇਆ, ਜਿਸ ਵਿੱਚ ਦੋ ਬੰਦਿਆਂ ਦੀ ਕਹਿੰਦੇ ਆ ਉਹ ਮੌਤ ਹੋਈ ਆ। ਦੋ ਗੱਡੀਆਂ ਦੇ ਦਰਮਿਆਨ ਉਹਨਾਂ ਬੰਦਿਆਂ ਦੇ ਜਿਹੜੇ ਦਰਮਿਆਨ ਝੜਪ ਤੋਂ ਬਾਅਦ 'ਚ ਕਹਿ ਲਓ ਵੀ ਰੌਲੇ ਰੱਪੇ ਤੋਂ ਬਾਅਦ 'ਚ ਇੱਕ ਡਰਾਈਵਰ ਨੇ ਜਿਸ ਨੇ ਜਿਹੜਾ ਉਹ ਗੋਲੀ ਚਲਾਈ ਆ, ਜਿਸ ਦੇ ਗੋਲੀ ਚੱਲੀ ਆ, ਉਹਦੇ ਨਾਲ ਉਸਦੇ ਦੋ ਜਿਹੜੇ ਛੋਟੇ ਬੱਚੇ ਵੀ ਉਸ ਟਾਈਮ ਕਾਰ ਦੇ ਵਿੱਚ ਸ਼ਾਮਲ ਸੀਗੇ। ਕਹਿੰਦੇ ਵੀ 2 ਸਾਲ ਦਾ ਤੇ 5 ਸਾਲ ਦਾ ਬੱਚਾ ਉਹਦਾ ਉਸ ਬੰਦੇ ਦਾ ਇਹ ਗੱਡੀ ਦੇ ਵਿੱਚ ਉਸ ਟਾਈਮ ਦੇ ਉੱਤੇ ਸੀ। ਇਹ ਡਬਲ ਸ਼ੂਟਿੰਗ ਕਹਿੰਦੇ ਆ ਉੱਥੇ ਵਾਪਰੀ ਆ। ਜੋਨਾਥਨ ਮੈਕਕੋਨਲ 38 ਸਾਲਾਂ ਦਾ, ਜੋ ਕਿ ਆਪਣਾ ਮੋਟਰਸਾਈਕਲ ਚਲਾ ਰਿਹਾ ਸੀ, ਉਹ ਇਨਵੋਲਵ ਹੋਇਆ ਸੀ ਇੱਕ ਹਿੱਟ ਐਂਡ ਰਨ ਕੋਲੀਜਨ ਦੇ ਵਿੱਚ 210 ਜਿਹੜਾ ਫਰੀਵੇ ਆ ਉੱਥੇ। 37 ਸਾਲਾ ਐਰਨ ਹੈਰਿਸ ਜੋ ਕਿ ਆਪਣੀ ਸਡਾਨ ਗੱਡੀ ਚਲਾ ਰਿਹਾ ਸੀ। ਸੈਨ ਬਰਨਾਰਡੀਨੋ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ ਆ। ਮੈਕੋਨਲ ਸਪਲਿਟ ਲੇਨ ਉਹਨੇ ਕੀਤੀਆਂ ਤੇ ਉਸ ਗੱਡੀ ਦੇ ਵਿੱਚ ਟਕਰਾ ਗਿਆ, ਜਿਸ ਤੋਂ ਬਾਅਦ ਦੇ ਵਿੱਚ ਇਹ ਗੋਲੀकांड ਵਾਪਰਿਆ। ਸੋ ਕਹਿੰਦੇ ਵੀ ਜਦ ਫਰੀਵੇ ਤੋਂ ਉਤਰਿਆ ਹੈਰਿਸ ਤਾਂ ਮੈਕੋਨਲ ਉਸ ਦਾ ਪਿੱਛਾ ਕਰਦਾ ਗਿਆ ਪਾਰਕਿੰਗ ਲਾਟ ਦੇ ਵਿੱਚ। ਉੱਥੇ ਕਈ ਲੋਕਾਂ ਨੂੰ ਜਿਹੜਾ ਉਹ ਮਿਲਿਆ ਵੀ, ਸ਼ੈਰਿਫ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ। ਤੇ ਫਿਰ ਹੈਰਿਸ ਨੇ ਜਦ ਆਪਣੀ ਗੱਡੀ ਰੋਕੀ, ਮੈਕੋਨਲ ਵੱਲ ਨੂੰ ਉਹਨਾਂ ਨੇ ਇੱਕ ਦੂਜੇ ਨੂੰ ਧਮਕੀਆਂ ਜਿਹੜੀਆਂ ਉਹ ਦੇਣੀਆਂ ਸ਼ੁਰੂ ਕੀਤੀਆਂ। ਹੈਰਿਸ ਨੇ ਪਹਿਲੋਂ ਗੋਲੀ ਚਲਾਈ, ਫਿਰ ਉਸ ਤੋਂ ਬਾਅਦ ਮੈਕੋਨਲ ਨੇ ਰਿਟਰਨ ਫਾਇਰ ਕੀਤਾ। ਦੋਨੋਂ ਹੀ ਬੰਦੇ ਥਾਈ ਕਹਿੰਦੇ ਆ ਉਹ ਮੌਤ ਹੋ ਗਈ ਆ। ਸੋ ਇੱਕ ਹੋਰ ਅਡਲਟ ਮੇਲ ਜੋ ਸੀਨ ਦੇ ਉੱਤੇ ਮੌਜੂਦ ਸੀਗਾ, ਉਸ ਤੇ ਵੀ ਇੱਕ ਸਟ੍ਰੇ ਬੁਲਟ ਲੱਗੀ ਆ, ਜੋ ਕਿ ਨਾਨ ਫੇਟਲ ਆ ਤੇ ਇਸ ਟਾਈਮ ਉਸ ਦਾ ਇਲਾਜ ਚੱਲ ਰਿਹਾ ਹੈ। ਬੱਚਿਆਂ ਦਾ ਜਿਹੜਾ ਉਹ ਬਾਲ ਬਚਾਅ ਹੋ ਗਿਆ। ਸੋ ਸੜਕ ਦੇ ਉੱਤੇ ਗੁੱਸਾ ਕਿਹੜੇ ਵੇਲੇ ਜਾਨਲੇਵਾ ਸਾਬਤ ਹੋ ਸਕਦਾ ਆ, ਅੱਜ ਕੱਲ ਕੁਝ ਵੀ ਜਿਹੜਾ ਉਹ ਪਤਾ ਨਹੀਂ ਲੱਗਦਾ। ਸੋ ਗੁੱਸੇ ਦੇ ਵਿੱਚ ਗੁੱਸਾ ਬੇਕਾਬੂ ਹੋਣ ਤੋਂ ਪਹਿਲਾਂ ਭਾਈ ਪਰਹੇਜ਼ ਜਿਹੜਾ ਉਹ ਕੀਤਾ ਜਾਵੇ, ਠੰਡੇ ਜਿਹੜੇ ਉਹ ਰਹਿਣ ਦੀ ਕੋਸ਼ਿਸ਼ ਕਰੋ। ਕੈਲੀਫੋਰਨੀਆ ਦੇ DMV ਨੇ 42 ਮਿਲੀਅਨ ਕਾਰਾਂ ਦੇ ਟਾਈਟਲ ਜਿਹੜੇ ਆ ਉਹ ਬਲੌਕਚੇਨ ਦੇ ਉੱਤੇ ਪਾ ਦਿੱਤੇ ਆ ਤਾਂ ਕਿ ਜਿਹੜਾ ਫਰਾਡ ਹੋ ਰਿਹਾ ਉਸ ਨੂੰ ਰੋਕਿਆ ਜਾ ਸਕੇ।
ਦਾ ਪ੍ਰੋਜੈਕਟ ਕਹਿੰਦੇ ਵੀ ਇੱਕ ਟੈਕ ਕੰਪਨੀ ਆਕਸਾਈਡ ਅਲਫਾ ਤੇ ਉਹਦੇ ਨਾਲ ਰਲ ਕੇ ਐਵਲਾਂਚੀ ਬਲੌਕਚੇਨ ਕਰਕੇ ਬਣਾਇਆ ਗਿਆ, ਜਿਹਦੇ ਨਾਲ 39 ਮਿਲੀਅਨ ਜਿਹੜੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਹੈਗੇ ਆ ਉਹ ਆਪਣੇ ਵਹੀਕਲ ਦੇ ਟਾਈਟਲ ਜਿਹੜੇ ਆ ਰਿਸੀਵ ਕਰ ਸਕਦੇ ਆ ਥਰੂ ਏ ਮੋਬਾਈਲ ਐਪ। ਇਹ ਪਹਿਲੀ ਇਦਾਂ ਦੀ ਗੱਲਬਾਤ ਹੋਊਗੀ, ਪਰ ਕਹਿੰਦੇ ਵੀ ਡਿਜੀਟਲਾਈਜ਼ਿੰਗ ਕਾਰ ਟਾਈਟਲਸ, ਇਹਦੇ ਨਾਲ ਇਨ ਪਰਸਨ ਡੀਐਮਬੀ ਦੇ ਵਿੱਚ ਜਿਹੜੇ ਲੋਕ ਜਾਂਦੇ ਆ ਉਹ ਘਟ ਜਾਣਗੇ। ਬਲੌਕਚੇਨ ਟੈਕਨੋਲੋਜੀ ਕੋਲ ਫੰਕਸ਼ਨ ਹੈਗਾ ਆ ਲੀਨ ਫਰਾਡ ਦੇ ਅਗੇਂਸਟ, ਉਹ ਫਿਗਰ ਆਊਟ ਕਰ ਸਕਦੇ ਹੈਗੇ ਆ। ਸੋ ਸਭ ਤੋਂ ਪਹਿਲਾ ਸਟੈਪ ਤਾਂ ਇਹ ਆ ਵੀ 42 ਮਿਲੀਅਨ ਦੇ ਕਰੀਬ ਜਿਹੜੇ ਟਾਈਟਲਸ ਆ ਜਿਹੜੇ ਲੋਕਾਂ ਦੇ ਨਾਲ ਇਸ ਟਾਈਮ ਦੇ ਉੱਤੇ ਰੁੱਝੇ ਹੋਏ ਆ, ਲੱਗੇ ਹੋਏ ਆ, ਤੇ ਉਹਨਾਂ ਨੂੰ ਜਿਹੜਾ ਆ ਇੱਕਦਮ ਜਿਹੜਾ ਜੋ ਇਹ ਟੈਕਨੋਲੋਜੀ ਆ ਉਹ ਫਿਗਰ ਆਊਟ ਕਰੂਗੀ ਤਾਂ ਕਿ ਜਿਹੜਾ ਫਰਾਡ ਆ ਉਸ ਨੂੰ ਰੋਕਿਆ ਜਾ ਸਕੇ। ਸਟੇਟ ਆਫ ਕੈਲੀਫੋਰਨੀਆ ਦੀ ਡੀਐਮਬੀ ਨੇ ਆਲਰੇਡੀ ਵੀ ਇਸ ਨੂੰ ਜਿਹੜਾ ਹੈ ਯੂਜ਼ ਕੀਤਾ ਹੈਗਾ। ਜੌਨ ਬੂ ਕਰਕੇ ਪ੍ਰੈਜ਼ੀਡੈਂਟ ਆ ਐਵਾ ਲੈਬਸ ਦੇ। ਕੈਲੀਫੋਰਨੀਆ ਰੈਜ਼ੀਡੈਂਟਸ ਦੇ ਕੋਲ ਹੁਣ ਐਕਸੈਸ ਹੋਊਗਾ ਡਿਜੀਟਲ ਕਾਰਡ ਟਾਈਟਲਸ ਲਈ ਸਟਾਰਟਿੰਗ ਨੈਕਸਟ ਈਅਰ, ਅਗਲੇ ਸਾਲ ਤੋਂ ਤੁਸੀਂ ਆਪਣੀ ਐਪ ਤੋਂ ਹੀ ਜਿਹੜਾ ਟਾਈਟਲ ਆ ਉਹ ਚੇਂਜ ਕਰਨ ਦੇ ਲਈ ਜਿਹੜੇ ਐਲੀਜੀਬਲ ਹੋਣਗੇ। ਤੇ ਡਿਊਲਿਟਲ ਨੇ ਟਾਈ ਅਪ ਕੀਤਾ ਐਵਾ ਲੈਬਸ ਦੇ ਨਾਲ ਬਿਹਾਈਂਡ ਐਵਲਾਂਚੀ ਬਲੌਕਚੇਨ, ਤੇ ਤਾਂ ਕਿ ਜਿਹੜਾ ਆ ਇਹ ਕੰਮ ਬੜਾ ਸਮੂਥਲੀ ਹੋ ਸਕੇ। ਜੀ, ਹੇਵਰਡ ਤੋਂ ਅਗਲੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਹਾਈਵੇ 92 ਤੋਂ, ਜਿੱਥੇ ਇੱਕ ਬਹੁਤ ਹੀ ਮੰਦਭਾਗੀ ਦੁਰਘਟਨਾ, ਸੜਕ ਹਾਦਸਾ, ਟਰੱਕ ਹਾਦਸਾ ਵਾਪਰਿਆ, ਜਿਸ ਦੇ ਵਿੱਚ ਫਰੀਮੌਂਟ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਧਾਮੀ ਉਹਨਾਂ ਦਾ ਦੇਹਾਂਤ ਹੋ ਗਿਆ। ਕਹਿੰਦੇ ਵੀ ਇਹ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਉਹ ਹਾਈਵੇ ਹਿਸਪੇਰੀਅਨ ਬੁਲੇਵਾਰਡ ਦੇ ਨਜ਼ਦੀਕ ਸੀਗੇ, ਜਦ ਅਚਾਨਕ ਉਹਨਾਂ ਦਾ ਟਰੱਕ ਬੇਕਾਬੂ ਹੋ ਕੇ ਜਿਹੜਾ ਰੁੱਖ ਦੇ ਵਿੱਚ ਦਰਖਤ ਜਾ ਕੇ ਵੱਜਾ, ਜਿਸ ਤੋਂ ਬਾਅਦ 'ਚ ਟਰੱਕ ਨੂੰ ਅੱਗ ਲੱਗ ਗਈ ਤੇ ਉਹਨਾਂ ਦੀ ਉਹ ਅੱਗ ਦੇ ਵਿੱਚੋਂ ਨਹੀਂ ਨਿਕਲ ਸਕੇ ਤੇ ਉਹਨਾਂ ਦੀ ਥਾਂ ਹੀ ਉੱਥੇ ਮੌਤ ਹੋ ਗਈ ਆ। ਪਿਛਲੇ 40-45 ਸਾਲ ਤੋਂ ਟਰੱਕ ਡਰਾਈਵਰ ਸੀਗੇ ਤੇ ਮੰਨਿਆ ਇਹ ਜਾ ਰਿਹਾ ਵੀ ਕੋਈ ਹੈਲਥ ਪ੍ਰੋਬਲਮ ਉਹਨਾਂ ਨੂੰ ਆਈ ਹੋਈ, ਜਿਸ ਤੋਂ ਬਾਅਦ ਦੇ ਵਿੱਚ ਟਰੱਕ ਉਹਨਾਂ ਦਾ ਬੇਕਾਬੂ ਹੋ ਗਿਆ ਸੀਗਾ। ਸੋ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਉਹਨਾਂ ਦੇ ਦੁਆਰਾ ਉਹ ਸੇਵਾ ਕਰਾਈ ਗਈ ਸੀ ਜਦ ਆਨਲਾਈਨ ਪੰਜਾਬੀ ਟਾਈਪਿੰਗ ਸ਼ੁਰੂ ਹੋਈ ਸੀ, ਵੀ ਉਸ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਟੀਕਾ ਸੀ ਉਸ ਨੂੰ ਆਨਲਾਈਨ ਪਾਉਣ ਦੀ ਜਿਹੜੀ ਸੇਵਾ ਵਾ ਡਾਕਟਰ ਥਿੰਦ ਦੇ ਨਾਲ ਮਿਲ ਕੇ ਉਹਨਾਂ ਨੇ ਉਦੋਂ ਕਰਵਾਈ ਸੀ। ਜੀ, ਉਹਨਾਂ ਦਾ ਪਿਛਲਾ ਪਿੰਡ ਪਿਪਲਾਂ ਵਾਲੀ ਹੁਸ਼ਿਆਰਪੁਰ ਦੇ ਵਿੱਚ, ਤੇ ਕਾਫੀ ਲੰਮੇ ਸਮੇਂ ਤੋਂ 40-45 ਸਾਲ ਤੋਂ ਯੂਨੀਅਨ ਸਿਟੀ ਹੇਵਰਡ ਏਰੀਆ ਦੇ ਵਿੱਚ ਰਹਿੰਦੇ ਸੀ। ਸੋ ਪੰਜਾਬੀ ਜਿਹੜੀ ਯੂਐਸਏ ਦੀ ਪੂਰੀ ਟੀਮ ਪਰਿਵਾਰ ਦੇ ਇਸ ਦੁੱਖ ਵਿੱਚ ਭਾਈਵਾਲ ਹੈਗੇ ਆ। ਬਹੁਤ ਹੀ ਵਧੀਆ ਇਨਸਾਨ ਸੀਗੇ, ਬੜਾ ਮਿਲਣਸਾਰ, ਜਦੋਂ ਵੀ ਕਿਸੇ ਨੂੰ ਮਿਲਦੇ ਸੀ ਹੱਸ ਕੇ ਹੀ ਮਿਲਦੇ ਸੀ। ਅਗਲੀ ਖਬਰ ਵੱਲ ਚਲੀਏ ਤੇ ਬੇ ਏਰੀਏ ਦੀ ਇੱਕ ਸਟਾਰਟਅਪ ਕੰਪਨੀ ਨੇ $110 ਮਿਲੀਅਨ ਵੀ ਇਕੱਠਾ ਕਰ ਲਿਆ। ਬਾਅਦ ਦੇ ਵਿੱਚ ਸ਼ਟਡਾਊਨ ਹੋ ਗਏ ਤੇ 250 ਦੇ ਕਰੀਬ ਆਪਣੇ ਜਿਹੜੇ ਵਰਕਰਸ ਆ ਉਹਨਾਂ ਨੂੰ ਲੇ ਆਫ ਵੀ ਕਰ ਦਿੱਤਾ ਹੈਗਾ। ਮੌਕਸੀਓਨ ਪਾਵਰ ਕਹਿੰਦੇ ਵੀ ਇੱਕਦਮ ਹੀ ਇਹਨਾਂ ਨੇ ਜਿਹੜੀ ਆ ਆਪਣੀ ਕੰਪਨੀ ਆ ਉਹ ਸ਼ਟ ਡਾਊਨ ਕਰ ਦਿੱਤੀ ਜੁਲਾਈ 19 ਨੂੰ, ਤੇ ਸਾਰੇ ਦੇ ਸਾਰੇ EMPLOYEE ਜਿਹੜੇ ਆ 250 ਦੇ ਕਰੀਬ ਉਹ ਲੇ ਆਫ ਕਰ ਦਿੱਤੇ ਆ। ਸਟਾਰਟਅਪ ਦਾ ਜਿਹੜਾ CEO ਤੇ ਇਹਦਾ ਜਿਹੜੀ ਹਿਊਮਨ ਰਿਸੋਰਸਿਸ ਦੀ ਟੀਮ ਆ ਉਸ ਨੇ ਸਾਰੇ ਹੀ EMPLOYEES ਨੂੰ ਵੱਖ-ਵੱਖ ਈਮੇਲ ਦੇ ਰਾਹੀਂ ਜਿਹੜਾ ਇਨਫੋਰਮ ਕਰ ਦਿੱਤਾ। ਈਵਨ ਦੋ ਕਹਿੰਦੇ ਵੀ ਅਸੀਂ $110 ਮਿਲੀਅਨ ਦੀ ਫੰਡਿੰਗ ਰਿਸੀਵ ਕੀਤੀ ਸੀਗੀ। ਪਿਛਲੇ 4 ਸਾਲਾਂ ਦੇ ਵਿੱਚ ਇੱਕ ਵੱਡੀ ਫੈਕਟਰੀ ਰਿਚਮੰਡ ਦੇ ਵਿੱਚ ਬਣਾਈ ਜਾਵੇ ਜਿੱਥੇ ਇਹਦਾ ਹੈੱਡਕੁਆਟਰ ਹੋਵੇ, ਪਰ ਇਸ ਤੋਂ ਬਾਅਦ ਕੰਪਨੀ ਹੋਰ ਪੈਸੇ ਨਹੀਂ ਰੇਜ਼ ਕਰ ਸਕੀ। ਸੋ ਅਲਟੀਮੇਟਲੀ ਜਿਹੜੀ ਕੰਪਨੀ ਆ ਉਹ ਉਹਨਾਂ ਨੂੰ ਸ਼ਟ ਡਾਊਨ ਕਰਨੀ ਪਈ। ਬੇ ਏਰੀਏ ਦੇ ਇੱਕ ਕਾਰ ਡੀਲਰ ਨੂੰ $3 ਲੱਖ ਜੁਰਮਾਨਾ ਭਰਨ ਦੇ ਲਈ ਆਖਿਆ ਗਿਆ ਆ, ਕਿਉਂਕਿ ਸੈਂਟਾ ਕਲਾਰਾ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਦੇ ਮੁਤਾਬਕ ਉਹਨਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਖਤਰਨਾਕ ਵੇਸਟ ਹੁੰਦਾ, ਹੈਜ਼ਰਡਸ ਵੇਸਟ ਆ, ਉਸ ਨੂੰ ਡਿਸਪੋਜ਼ ਕੀਤਾ ਸੀ। DGDG ਡੈਲ ਗ੍ਰਾਂਡੇ ਡੀਲਰ ਗਰੁੱਪ ਜਿਹੜੀ ਕੰਪਨੀ ਆ ਉਹਨਾਂ ਦੀਆਂ 16 ਲੋਕੇਸ਼ਨਸ ਨੇ ਨਰਦਰਨ ਕੈਲੀਫੋਰਨੀਆ ਦੇ ਵਿੱਚ। ਉਹਨਾਂ ਨੂੰ $2,15,000 ਦਾ ਸਿਵਲ ਪੈਨਲਟੀ ਇਸ ਸੈਟਲਮੈਂਟ ਦੇ ਤਹਿਤ ਜਿਹੜੀ ਉਹ ਦਿੱਤੀ ਗਈ ਆ। DA ਦੇ ਨਿਊਜ਼ ਰਿਲੀਜ਼ 'ਚ ਦੱਸਿਆ ਅੱਜ ਹੀ ਕੰਪਨੀ ਨੂੰ ਇਸ ਦੇ ਨਾਲ $50,000 ਇਨਵੈਸਟੀਗੇਸ਼ਨ ਕਰਨ ਦੇ ਵਿੱਚ ਤੇ $25,000 ਜਿਹੜਾ ਕੈਲੀਫੋਰਨੀਆ ਰੈਗੂਲੇਟਰਸ ਨੂੰ ਟ੍ਰੇਨ ਕਰਨ ਦੇ ਲਈ ਵੀ ਫੰਡ ਦੇਣ ਦੇ ਲਈ ਆਖਿਆ
ਗਿਆ ਹੈਗਾ ਆ। ਸਿਵਲ ਕੰਪਲੇਂਟ ਹੋਈ ਸੀ ਇਸ ਕੰਪਨੀ ਦੇ ਉਲਟ ਸੈਂਟਾ ਕਲਾਰਾ ਕਾਉਂਟੀ ਡਿਸਟ੍ਰਿਕਟ ਅਟਾਰਨੀ ਆਫਿਸ ਦੇ ਦੁਆਰਾ। ਇਸ ਦੇ ਨਾਲ 4 ਜਿਹੜੀਆਂ ਬੇ ਏਰੀਏ ਦੀਆਂ ਕਾਉਂਟੀਜ਼ ਆ ਉਹਨਾਂ ਨੇ ਮਿਲ ਕੇ ਕੀਤੀ ਸੀ। ਉਹਨਾਂ ਦੇ ਦੁਆਰਾ ਇਹ ਦੋਸ਼ ਸੀਗਾ ਵੀ ਡੀਜੀ ਗਰੁੱਪ ਦੇ ਦੁਆਰਾ ਜਾਣਬੁੱਝ ਕੇ ਜਿਹੜਾ ਵੇਸਟ ਆ ਉਸ ਨੂੰ ਮੈਨੇਜ ਠੀਕ ਢੰਗ ਦੇ ਨਾਲ ਨਹੀਂ ਕੀਤਾ ਗਿਆ, ਜਿਨ੍ਹਾਂ 'ਚ ਬ੍ਰੇਕ ਪਾਰਟ ਕਲੀਨਰ, ਆਟੋਮੋਟਿਵ ਫਲੂਇਡ, ਜਿਨ੍ਹਾਂ 'ਚ ਸਰਕਟ ਬੋਰਡ ਆ, ਉਹ ਸਾਰੀਆਂ ਚੀਜ਼ਾਂ ਸ਼ਾਮਲ ਸੀ। ਤੇ ਇੱਥੋਂ ਤੱਕ ਕਿ ਇਹ ਵੀ ਕੰਪਲੇਂਟ ਸੀਗੀ ਵੀ ਕੰਪਨੀ ਨੇ ਜਿਹੜਾ ਪੇਪਰ ਵਰਕ ਆ ਕਸਟਮਰ ਇਨਫੋਰਮੇਸ਼ਨ ਵਾਲਾ, ਨਾ ਉਹਨਾਂ ਨੇ ਰਿਡੈਕਟ ਕੀਤਾ ਤੇ ਨਾ ਉਹਨਾਂ ਨੇ ਸ਼ਰੈਡ ਕੀਤਾ ਡਿਸਪੋਜ਼ ਆਫ ਕਰਨ ਤੋਂ ਪਹਿਲਾਂ। ਸੋ ਇਨਵੈਸਟੀਗੇਸ਼ਨ 2021 ਦੇ ਵਿੱਚ ਸ਼ੁਰੂ ਹੋਈ ਸੀ ਤੇ ਹੁਣ $3 ਲੱਖ ਇਹਨਾਂ ਨੂੰ ਜੁਰਮਾਨਾ ਭਰਨ ਦੇ ਲਈ ਆਖਿਆ ਗਿਆ ਹੈ। ਅਗਲੀ ਖਬਰ ਵੱਲ ਚਲੀਏ। ਵੈਲਸ ਫਾਰਗੋ ਨੇ 130 ਦੇ ਕਰੀਬ ਆਪਣੇ EMPLOYEES ਨੂੰ ਲਾਸ ਵੈਗਸ ਦੇ ਵਿੱਚ ਲੇ ਆਫ ਕਰ ਦਿੱਤਾ ਹੈਗਾ। ਵੈਲਸ ਫਾਰਗੋ ਨੇ ਨਵਾਡਾ ਡਿਪਾਰਟਮੈਂਟ ਆਫ EMPLOYMENT ਟ੍ਰੇਨਿੰਗ ਤੇ ਰੀਹੈਬਲੀਟੇਸ਼ਨ ਜਿਹੜਾ ਹੈਗਾ ਉਹਨਾਂ ਦੀ ਡਿਪਾਰਟਮੈਂਟ ਦੇ ਵਿੱਚ ਆਲਰੇਡੀ ਜਿਹੜਾ ਆ ਫਾਈਲਿੰਗ ਕਰ ਦਿੱਤੀ ਹੈਗੀ ਆ। ਤੇ ਕਹਿੰਦੇ ਵੀ ਵੈਲਸ ਫਾਰਗੋ ਦੇ ਜਿੰਨੇ ਵੀ EMPLOYEE ਇੰਪੈਕਟ ਹੋਏ ਆ, ਜਿਨ੍ਹਾਂ ਨੂੰ ਲੇ ਆਫ ਕੀਤਾ ਜਾਊਗਾ, ਉਹਨਾਂ ਨੂੰ ਫਾਰਮਲ ਨੋਟਿਸ ਆਫ ਡਿਸਪਲੇਸਮੈਂਟ ਜਿਹੜੇ ਆ ਦਿੱਤੇ ਗਏ ਹੈਗੇ। 60 ਦਿਨਾਂ ਦਾ ਨੋਟਿਸ ਉਹਨਾਂ EMPLOYEES ਨੂੰ ਦਿੱਤਾ ਗਿਆ ਹੈਗਾ। ਤੇ ਕਹਿੰਦੇ ਪਈ ਇਨਵੈਸਟਰ ਕਾਨਫਰੰਸ ਦੇ ਦੌਰਾਨ CEO ਚਾਰਲਸ ਸ਼ਰਾਫ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਜੇ ਪੈਸੇ ਸੇਵ ਕਰਨੇ ਹੈਗੇ ਆ। US ਸਿਕਿਉਰਿਟੀ ਤੇ ਐਕਸਚੇਂਜ ਕਮਿਸ਼ਨ ਨੇ ਵੈਲਸ ਫਾਰਗੋ ਨੇ ਦੀ ਬਾਬਤ ਇਹ ਕਿਹਾ ਵੀ ਟੋਟਲ 2,68,000 EMPLOYEE 2020 ਦੇ ਵਿੱਚ ਸੀਗੇ ਤੇ ਹੁਣ ਇਹ 2,30,000 EMPLOYEE ਇਹਨਾਂ ਦੇ ਹੈਗੇ ਆ, ਜੋ ਕਿ 14% ਡਾਊਨ ਆ ਪਹਿਲਾਂ ਨਾਲੋਂ। ਜੀ, ਜਾਂਦੇ ਜਾਂਦੇ ਨੈਸ਼ਨਲ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਚੱਲ ਰਿਹਾ ਉਸ ਦੀਆਂ ਇੱਕ ਦੋ ਖਬਰਾਂ ਕਰਦੇ ਜਾਈਏ। ਪ੍ਰੋਜੈਕਟ 2025 ਜਿਸ ਤੋਂ ਟਰੰਪ ਹੋਣਾ ਨੇ ਆਪਣੀ ਦੂਰੀ ਬਣਾਈ ਸੀ, ਕਾਫੀ ਇੱਕ ਰਾਈਟ ਵਿੰਗ ਕੰਜ਼ਰਵੇਟਿਵ ਜਿਹੜਾ ਇਸ ਦੇ ਵਿੱਚ ਏਜੰਡਾ ਸੀ, ਉਸ ਦਾ ਜਿਹੜਾ ਡਾਇਰੈਕਟਰ ਆ ਕਹਿੰਦੇ ਵੀ ਉਸ ਨੂੰ ਸਟੈਪ ਡਾਊਨ ਕਰਨਾ ਪੈ ਗਿਆ, ਉਹ ਸਟੈਪ ਡਾਊਨ ਕਰ ਗਿਆ ਆ। ਟਰੰਪ ਕੈਂਪੇਨ ਨੇ ਵੀ ਉਸ ਦਾ ਕ੍ਰਿਟਿਸਿਜ਼ਮ ਕੀਤਾ ਸੀ ਕਿਉਂਕਿ ਟਰੰਪ ਹੋਣਾ ਦੇ ਉੱਤੇ ਪ੍ਰੋਜੈਕਟ 2025 ਕਰਕੇ ਡੈਮੋਕ੍ਰੇਟਸ ਖਾਸਾ ਹਮਲਾ ਕਹਿੰਦੇ ਆ ਉਹ ਕਰ ਰਹੇ ਸੀਗੇ। ਸੋ ਦੂਰੀ ਵੀ ਉਹਨਾਂ ਨੇ ਬਣਾਈ ਪਰ ਫਿਰ ਵੀ ਉਹ ਬਾੜਾ ਕਾਮਯਾਬ ਨਹੀਂ ਰਹਿ ਸਕੇ ਟਰੰਪ ਕੈਂਪੇਨ। ਹੁਣ ਇਵੈਂਚੁਅਲੀ ਉਸ ਬੰਦੇ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਸਟੈਪ ਡਾਊਨ ਕਰਨਾ ਪਿਆ। JD ਵੈਂਸ ਦੇ ਦੁਆਰਾ ਉਸ ਜਿਹੜੇ ਡਾਇਰੈਕਟਰ ਦੀ ਆ ਰਹੀ ਕਿਤਾਬ ਦੇ ਵਿੱਚ ਜਿਹੜੇ ਫੋਰਵਰਡ ਵੀ ਜਿਹੜਾ ਲਿਖਿਆ ਗਿਆ ਸੀ, ਜੋ ਕਿ ਇਸ ਟਾਈਮ ਵਾਈਸ ਪ੍ਰੈਜ਼ੀਡੈਂਟ ਰਨਿੰਗ ਮੇਟ ਨੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ। ਸੋ ਉਧਰ ਕਮਲਾ ਹੈਰਿਸ ਕਹਿੰਦੇ ਵੀ ਨਵੀਆਂ ਪੋਲਸ ਦੇ ਮੁਤਾਬਕ ਟਰੰਪ ਹੋਣਾ ਦੇ ਬਰਾਬਰ ਸਵਿੰਗ ਸਟੇਟ ਵੋਟਰਸ ਦੇ ਵਿੱਚ ਨਜ਼ਰ ਜਿਹੜੇ ਉਹ ਆ ਰਹੇ ਆ। ਸੋ ਟਰੰਪ ਹੋਣਾ ਦੀ ਜਿਹੜੀ ਕਹਿ ਸਕਦੇ ਆ ਵੀ ਬਾਈਡਨ ਹੋਣਾ ਦੇ ਉੱਤੇ ਲੀਡ ਸੀ, ਉਹ ਹੈਰਿਸ ਦੇ ਆਉਣ ਦੇ ਨਾਲ ਥੋੜੀ ਜੀ ਜਿਹੜੀ ਉਹ ਘਟਣੀ ਸ਼ੁਰੂ ਹੋ ਚੁੱਕੀ ਆ। ਬਲੂਮਬਰਗ ਨਿਊਜ਼ ਤੇ ਮਾਰਨਿੰਗ ਕੰਸਲਟ ਪੋਲ ਇਸ ਟਾਈਮ ਇਹ ਦਿਖਾ ਰਹੇ ਆ ਵੀ 48% ਹੈਰਿਸ ਤੇ 47% ਟਰੰਪ ਹੋਣਾ ਨੂੰ ਜਿਹੜੇ ਉਹ ਸਪੋਰਟ ਕਰ ਰਹੇ ਆ ਬੈਟਲ ਗਰਾਊਂਡ ਸਟੇਟਸ ਦੇ ਵਿੱਚ। ਹੈਰਿਸ ਕਹਿੰਦੇ ਵੀ ਮਿਸ਼ੀਗਨ ਦੇ ਵਿੱਚ ਲੀਡ ਵਧਾਉਣੀ ਸ਼ੁਰੂ ਕਰ ਰਹੇ ਆ, ਨਵਾਡਾ ਦੇ ਵਿੱਚ ਤਕਰੀਬਨ ਬਰਾਬਰ ਆ ਤੇ ਐਰੀਜ਼ੋਨਾ ਤੇ ਵਿਸਕੌਨਸਨ ਦੇ ਵਿੱਚ ਵੀ 2-2 ਪੁਆਇੰਟ ਦੇ ਨਾਲ ਲੀਡ ਕਰ ਰਹੇ ਆ ਨਵੇਂ ਆਈਆਂ ਪੋਲ ਦੇ ਮੁਤਾਬਕ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ। ਆਪਾਂ ਹੁਣ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ, ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੰਡੀਆ ਦਾ ਜਿਹੜਾ ਰੁਪਈਆ ਆ ਉਹ ਧੜਾ ਥੱਲੇ ਨੂੰ ਡਿੱਗਦਾ ਜਾ ਰਿਹਾ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 74 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 6 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 38.5 ਸੈਂਟ। ਡਾਓ ਜੋਨ ਅੱਜ 203 ਪੁਆਇੰਟ ਵੱਧ ਕੇ 40,743, S&P 27 ਪੁਆਇੰਟ ਘਟ ਕੇ 5436, ਨੈਸਡੈਕ 223 ਪੁਆਇੰਟ ਘਟ ਕੇ 17,147 ਤੇ ਬੰਦ ਹੋਇਆ। ਸੋਨੇ ਦਾ ਭਾਅ $2,455 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $75 ਪ੍ਰਤੀ ਬੈਰਲ, 10 ਈਅਰ ਯੀਲਡ 4.15%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 66,336, ਇਥੀਰੀਅਮ $3,282 ਦੇ ਬਰਾਬਰ ਚੱਲ ਰਿਹਾ ਹੈ। ਤੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੇ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦਾ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।